ਨਿਊਯਾਰਕ ਵਿਖੇ ਸਿੱਖ ਜਥੇਬੰਦੀਆਂ ਦੀ ਅਹਿਮ ਕਾਨਫਰੰਸ ਪੰਜਾਬ ਦੇ ਮਸਲਿਆਂ ਤੇ ਜਤਾਈ ਚਿੰਤਾ। ਅਮਿਤ ਸ਼ਾਹ ਦੀ ਪੰਜਾਬ ਫੇਰੀ ਦੇ ਮੱਦੇਨਜ਼ਰ ਜਲੰਧਰ ਵਿਖੇ ਹੋਇਆ ਵਿਸ਼ੇਸ਼ ਪੰਥਕ ਇਕੱਠ। ਟਰੰਪ ਪ੍ਰਸ਼ਾਸਨ ਨੇ ਹੋਰਨਾਂ ਦੇਸ਼ਾਂ ਨੂੰ ਵੀ ਦਿੱਤੀ ਰੂਸੀ ਤੇਲ ਖਰੀਦਣ ਦੀ ਅਸਥਾਈ ਇਜਾਜ਼ਤ। ਪੰਜਾਬ ਦੇ ਵਿੱਚ ਜਿਹੜਾ ਸਿਲਸਿਲਾ 1982-83 ਤੋਂ ਲੈ ਕੇ 1995 ਤੱਕ ਝੂਠੇ ਪੁਲਿਸ ਮੁਕਾਬਲਿਆਂ ਦਾ ਸੀ, ਉਹਦਾ ਦੂਸਰਾ ਦੌਰ ਪੰਜਾਬ 'ਚ ਇਹਨਾਂ ਨੇ ਗੈਂਗਸਟਰਸ ਔਰ ਦੂਸਰੇ ਨਾਂ ਦੇ ਨਾਲ ਜੋੜ ਕੇ ਸ਼ੁਰੂ ਕੀਤਾ ਹੋਇਆ। ਨਿਊਯਾਰਕ ਵਿਖੇ ਸਿੱਖ ਜਥੇਬੰਦੀਆਂ ਅਤੇ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸਾਂਝੇ ਤੌਰ ਤੇ ਇੱਕ ਅਹਿਮ ਕਾਨਫਰੰਸ ਕਰਵਾਈ ਗਈ, ਜਿਸ ਵਿੱਚ ਪੰਜਾਬ ਨਾਲ ਜੁੜੇ ਕਈ ਗੰਭੀਰ ਮਸਲਿਆਂ ਤੇ ਚਰਚਾ ਕੀਤੀ ਗਈ। ਕਾਨਫਰੰਸ ਦੌਰਾਨ ਪੰਜਾਬ ਵਿੱਚ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾ ਰਹੇ ਕਥਿਤ ਝੂਠੇ ਪੁਲਿਸ ਮੁਕਾਬਲਿਆਂ, ਲੰਘੇ ਦਿਨੀ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਵੱਲੋਂ RSS ਆਗੂਆਂ ਦੇ ਵਿਰੋਧ ਅਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਖਿਲਾਫ ਸਖਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਸਮਾਣਾ ਟਾਵਰ ਮੋਰਚੇ ਦੇ ਮੁੱਦੇ ਪ੍ਰਮੁੱਖ ਤੌਰ ਤੇ ਉੱਭਰੇ। 4 ਮਹੀਨੇ ਦੇ ਵਿੱਚ 34 ਝੂਠੇ ਪੁਲਿਸ ਮੁਕਾਬਲੇ ਜਿਹੜੇ ਨੇ ਪੰਜਾਬ ਪੁਲਿਸ ਨੇ ਬਣਾਏ ਔਰ 33 ਚੋਂ ਤੋਂ ਬਚ ਕੇ ਨਿਕਲ ਗਏ। ਪਰ ਜਿਹੜਾ ਮੁਕਾਬਲਾ ਰਣਜੀਤ ਸਿੰਘ 19 ਸਾਲਾ ਨੌਜਵਾਨ ਜਿਹਨੂੰ ਘਰੋਂ ਲੈ ਕੇ ਗਏ ਔਰ ਬਾਅਦ ਦੇ ਵਿੱਚ ਉਹਦੀ ਡੈੱਡ ਬਾਡੀ ਮਿਲੀ, ਇਹ ਇੱਕ ਐਸਾ ਇਸ਼ੂ ਸੀ ਜਿਸ ਦੇ ਉੱਤੇ ਪਰਿਵਾਰ ਨੇ ਸਟੈਂਡ ਲਿਆ। ਇਲਾਕੇ ਦੀਆਂ ਜਥੇਬੰਦੀਆਂ ਨਾਲ ਆਈਆਂ, ਪੰਥਕ ਜਥੇਬੰਦੀਆਂ ਨਾਲ ਆਈਆਂ। ਗੁਰਦਾਸਪੁਰ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ, ਦੁਬਾਰਾ ਪੋਸਟਮਾਰਟਮ, ਔਰ ਇਸ ਸਾਰੇ ਦੇ ਨਾਲ ਫੋਕਸ ਹੋਇਆ ਕਿ ਪੰਜਾਬ ਦੇ ਵਿੱਚ ਜਿਹੜਾ ਸਿਲਸਿਲਾ 1982-83 ਤੋਂ ਲੈ ਕੇ 1995 ਤੱਕ ਝੂਠੇ ਪੁਲਿਸ ਮੁਕਾਬਲਿਆਂ ਦਾ ਸੀ, ਉਹਦਾ ਦੂਸਰਾ ਦੌਰ ਪੰਜਾਬ 'ਚ ਇਹਨਾਂ ਨੇ ਗੈਂਗਸਟਰਸ ਔਰ ਦੂਸਰੇ ਨਾਂ ਦੇ ਨਾਲ ਜੋੜ ਕੇ ਸ਼ੁਰੂ ਕੀਤਾ ਹੋਇਆ। ਤੇ ਜਿਹੜਾ ਸੈਕੰਡ ਮੁੱਦਾ ਖਾਸ ਤੌਰ ਤੇ ਸਮਾਣੇ 'ਚ ਜਿਵੇਂ ਸਿੱਖ ਨੌਜਵਾਨ ਨੇ ਪਿਛਲੇ ਲਗਭਗ 1.5 ਸਾਲ ਤੋਂ ਆਪਣੇ ਲੈਵਲ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਜਿਹੜਾ ਘਟਨਾਵਾਂ ਦਾ ਜੇ ਅਸੀਂ ਬੁਰਜ ਜਵਾਰ ਸਿੰਘ ਵਾਲਾ, ਬਰਗਾੜੀ, ਬਹਿਬਲ ਕਲਾਂ 2015 ਦੇ ਉਸ ਪੀਰੀਅਡ ਤੋਂ ਦੇਖੀਏ ਤੇ 11 ਸਾਲ ਬਾਅਦ ਵੀ ਪੰਜਾਬ ਦੇ ਵਿੱਚ ਲਗਾਤਾਰਤਾ ਨਾਲ ਗੁਰੂ ਗ੍ਰੰਥ ਸਾਹਿਬ ਜਾਂ ਗੁਟਕਾ ਸਾਹਿਬਾਨ ਦੀ ਬੇਅਦਬੀ ਦੀਆਂ ਘਟਨਾਵਾਂ ਜਾਰੀ ਨੇ। ਸੋ ਇਹ ਮੋਰਚੇ ਦਾ ਮਕਸਦ ਇੱਕ ਸਖਤ ਕਾਨੂੰਨ ਬਣਾਉਣਾ ਹੈ ਔਰ ਇਸ ਨੂੰ ਵੀ ਇਸ ਵੇਲੇ ਪਹਿਲਾਂ ਬੇਸ਼ੱਕ ਉਸ ਸਿੱਖ ਨੌਜਵਾਨ ਦਾ ਆਪਣਾ ਇੱਕ ਭਾਈ ਬੋਤਾ ਸਿੰਘ ਗਰਜਾ ਸਿੰਘ ਵਾਂਗ ਮੋਰਚਾ ਸੀ, ਪਰ ਅੱਜ ਪੰਥਕ ਜਥੇਬੰਦੀਆਂ ਦਾ, ਕਿਸਾਨ ਜਥੇਬੰਦੀਆਂ ਦਾ ਉਸ ਪਾਸੇ ਵੱਲ ਧਿਆਨ ਗਿਆ ਔਰ ਇਸ ਦੇ ਉੱਤੇ ਕੰਸੈਂਸਸ ਬਣੀ ਹੈ। ਲੇਕਿਨ ਉਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜੀ ਪੰਜਾਬ ਯੂਨੀਵਰਸਿਟੀ ਲਾਹੌਰ 47 'ਚ ਪਾਕਿਸਤਾਨ ਚਲੀ ਗਈ, ਉਹਦੇ ਇਵਜ਼ 'ਚ ਇੱਧਰ ਆਈ। ਇਹਨਾਂ ਨੇ ਪਿਛਲੇ ਦਿਨਾਂ 'ਚ ਇੱਕ ਸੈਮੀਨਾਰ ਰੱਖਿਆ ਜਿਹਦੇ 'ਚ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਨੂੰ ਸਮਰਪਿਤ, ਉਹਦੇ 'ਚ ਨਾਰਥ ਇੰਡੀਆ ਦਾ RSS ਦਾ ਮੁੱਖ ਬੁਲਾਰਾ ਔਰ ਇਕਬਾਲ ਸਿੰਘ ਲਾਲਪੁਰਾ ਜਿਹੜਾ ਕਿ BJP ਦੀ ਟਿਕਟ ਦੇ ਉੱਤੇ ਰੋਪੜ ਤੋਂ ਚੋਣ ਲੜ ਚੁੱਕਾ ਹੈ, ਉਸ ਤੋਂ ਪਹਿਲਾਂ ਮਾਈਨੋਰਿਟੀ ਕਮਿਸ਼ਨ ਦਾ ਚੇਅਰਮੈਨ ਸੀ। ਇਹ 2 ਬੁਲਾਰੇ ਸੀ। ਹੁਣ ਸਟੂਡੈਂਟਸ ਨੇ ਕਿਹਾ ਜੀ ਤੁਸੀਂ ਜਦੋਂ ਅਸੀਂ ਰੱਖਿਆ ਗੁਰੂ ਤੇਗ ਬਹਾਦਰ ਸਾਹਿਬ ਤੇ, ਸਾਨੂੰ ਤਾਂ ਤੁਸੀਂ ਆਡੀਟੋਰੀਅਮ ਨਹੀਂ ਦਿੱਤਾ, ਸਪੀਕਰਸ ਨੂੰ ਨਹੀਂ ਆਉਣ ਦਿੱਤਾ ਔਰ ਤੁਸੀਂ ਪਿਕਚਰਸ ਦੇਖੀਆਂ ਹੋਣਗੀਆਂ ਜਿਵੇਂ ਯੂਨੀਵਰਸਿਟੀ ਵਾਲਿਆਂ ਦੀ, ਉਹਨਾਂ ਦੀ ਵਾਈਸ ਚਾਂਸਲਰ ਵਿਜ ਨੇ ਚੰਡੀਗੜ੍ਹ ਪੁਲਿਸ ਸੱਦ ਕੇ ਕੇਸਾਂ ਦੀ ਬੇਅਦਬੀ, ਕਿਰਪਾਨਾਂ ਦੀ ਉਹਨਾਂ ਨੂੰ ਧੋਇਆ, 100 ਤੋਂ ਜ਼ਿਆਦਾ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ, ਬੇਸ਼ੱਕ ਸ਼ਾਮ ਨੂੰ ਛੱਡ ਦਿੱਤਾ ਗਿਆ। ਸੋ ਇਹ ਇੱਕ ਵਰਤਾਰਾ ਇੱਕ ਯੂਨੀਵਰਸਿਟੀ ਨਾਲ ਸੰਬੰਧਿਤ ਨਹੀਂ ਹੈ। ਉਸ ਤੋਂ ਪਹਿਲਾਂ ਅਸੀਂ ਦੇਖਿਆ ਕਿ ਗੁਰੂ ਨਾਨਕ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਕੇਰਲਾ ਦੇ ਵਿੱਚ ਮੋਹਨ ਭਾਗਵਤ ਦੇ ਸਾਹਮਣੇ ਜਾ ਕੇ ਕਹਿੰਦਾ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ 5ਵੇਂ ਵੇਦ ਦੇ ਤੌਰ ਦੇ ਉੱਤੇ ਇਹਦੇ 'ਤੇ ਰਿਸਰਚ ਕਰਵਾਉਣ ਨੂੰ ਤਿਆਰ ਹੈ। ਸੋ ਇਹ ਇੱਕ ਬਹੁਤ ਸੀਰੀਅਸ ਮੁੱਦਾ ਹੈ ਔਰ ਮੈਂ ਸਮਝਦਾ ਵੀ ਜਿਹੜਾ ਡਾਇਸਪੋਰਾ ਤੋਂ ਮੈਸੇਜ ਜਾਣਾ ਚਾਹੀਦਾ ਹੈ ਔਰ ਜਿਹੜਾ ਜਾਏਗਾ ਕਿ ਭਾਈ ਅਸੀਂ ਟੁਗੈਦਰਨੈਸ ਦੇ ਨਾਲ, ਇਹ ਠੀਕ ਹੈ, ਇਹ ਜਿਹੜੇ ਅਸੀਂ ਗੱਲ 3 ਮੁੱਦਿਆਂ ਦੀ ਵੀ ਕੀਤੀ ਹੈ, ਇਹ ਬਿਮਾਰੀ ਦੇ ਸਿੰਪਟਮ ਨੇ, ਲੱਛਣ ਨੇ। ਕਾਨਫਰੰਸ ਦੌਰਾਨ ਸਿੱਖ ਆਗੂਆਂ ਨੇ ਪੰਜਾਬ ਵਿੱਚ ਬਣ ਰਹੇ ਮੌਜੂਦਾ ਹਾਲਾਤਾਂ ਤੇ ਚਿੰਤਾ ਜਤਾਉਂਦਿਆਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਦੀ ਮਿਲੀਭੁਗਤ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਕਾਰਵਾਈ ਬੰਦ ਨਾ ਕੀਤੀ ਗਈ ਤਾਂ ਵਿਦੇਸ਼ਾਂ ਵਿੱਚ ਵਸਦਾ ਸਿੱਖ ਡਾਇਸਪੋਰਾ ਇਸ ਦੇ ਖਿਲਾਫ ਸਖਤ ਕਦਮ ਚੁੱਕਣ ਲਈ ਮਜਬੂਰ ਹੋਵੇਗਾ। ਆਗੂਆਂ ਨੇ ਕਿਹਾ ਕਿ ਸਰਕਾਰ ਦੁਬਾਰਾ ਪੰਜਾਬ ਵਿੱਚ ਉਹ ਜਿਹੇ ਹਾਲਾਤ ਪੈਦਾ ਕਰ ਰਹੀ ਹੈ ਜੋ ਬੇਅੰਤ ਸਿੰਘ ਦੀ ਸਰਕਾਰ ਦੇ ਸਮੇਂ ਦੌਰਾਨ ਵੇਖਣ ਨੂੰ ਮਿਲੇ ਸਨ। ਇਸ ਮੌਕੇ ਡਾਕਟਰ ਅਮਰਜੀਤ ਸਿੰਘ, ਦਵਿੰਦਰ ਸਿੰਘ ਬੋਪਾ ਰਾਏ, ਹਿੰਮਤ ਸਿੰਘ, ਬੂਟਾ ਸਿੰਘ ਖਰੋਦ ਅਤੇ ਗੁਰਦੇਵ ਸਿੰਘ ਕੰਗ ਸਮੇਤ ਹੋਰ ਆਗੂਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਜੋ ਪੰਜਾਬ ਦੇ ਵਿੱਚ ਇਸ ਸਮੇਂ ਹਾਲਾਤ ਬਣ ਰਹੇ ਆ, ਜਿਨ੍ਹਾਂ ਦੇ ਵਿੱਚ ਸਾਡੇ ਜੋ ਸਿੱਖ ਨੌਜਵਾਨ ਆ ਜਿਨ੍ਹਾਂ ਦੀਆਂ ਕਿਲਿੰਗ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਉਹੀ ਪੁਰਾਣਾ ਦੌਰ ਜਿਹੜਾ ਕਿ ਕਿਸੇ ਵੇਲੇ ਬਿਆੰਤਾ ਬੁੱਚੜ, ਸਮੇਤ ਸੈਣੀ, KPS ਗਿੱਲ ਇਹਨਾਂ ਨਾਲ ਰਲ ਕੇ ਝੂਠੇ ਪੁਲਿਸ ਮੁਕਾਬਲੇ ਬਣਾਏ ਸੀ,
ਉਸੇ ਤਰਜ਼ ਤੇ ਉਸੇ ਤਰ੍ਹਾਂ ਦਾ ਮਾਹੌਲ ਜਿਹੜਾ ਆ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਭਗਵੰਤ ਮਾਨ ਸਰਕਾਰ ਜਿਹੜੀ ਉਹ ਪੰਜਾਬ ਦੇ ਵਿੱਚ ਮਾਹੌਲ ਪੈਦਾ ਕਰ ਰਹੀ ਆ। ਪਿਛਲੇ ਲਗਭਗ ਜਦੋਂ ਤੋਂ ਇਹ ਮੁੱਖ ਮੰਤਰੀ ਬਣਿਆ ਭਗਵੰਤ ਮਾਨ, ਉਦੋਂ ਤੋਂ ਹੀ ਤਕਰੀਬਨ 42-43 ਜਿਹੜੇ ਆ ਉਹ ਸਾਡੇ ਨੌਜਵਾਨ ਪੰਜਾਬ ਦੇ ਜੰਮੇ ਜਾਏ, ਜਿਨ੍ਹਾਂ ਦੇ ਫੇਕ ਇਨਕਾਊਂਟਰ ਝੂਠੇ ਪੁਲਿਸ ਮੁਕਾਬਲੇ ਇਹਨਾਂ ਨੇ ਬਣਾਏ ਆ। ਸੋ ਉਹਨਾਂ ਨੂੰ ਮਾਰ ਕੇ ਬਾਅਦ 'ਚ ਲਿਆਣ ਕੇ ਉੱਦਾਂ ਹੀ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ 92-93 'ਚ ਹੁੰਦਾ ਸੀ ਕਿ ਉਹ ਫਿਰ ਤੁਸੀਂ ਲਿਆ ਕੇ ਕਿਸੇ ਨਾਲੇ 'ਤੇ ਰੱਖ ਕੇ ਕਿਸੇ ਖੇਤ ਦੇ ਵਿੱਚ ਲਿਜਾ ਕੇ ਕਮਾਂਦਾਂ 'ਚ ਉਹ ਝੂਠਾ ਪੁਲਿਸ ਮੁਕਾਬਲਾ ਬਣਾ ਦਿੰਦੇ ਆ। ਸੋ ਇਸ ਗੱਲ ਦੇ ਉੱਤੇ ਅੱਜ ਅਸੀਂ ਪੂਰੀਆਂ ਜਿਹੜੀਆਂ ਈਸਟ ਕੋਸਟ ਦੀਆਂ ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਇਹਨਾਂ ਮੁੱਦਿਆਂ ਦੇ ਉੱਤੇ ਭਗਵੰਤ ਮਾਨ ਦਾ ਜਿਹੜਾ ਇਸ ਵੇਲੇ ਰਵੱਈਆ ਆ, ਜਿਹੜਾ ਸੈਂਟਰ ਦੇ ਇਸ਼ਾਰਿਆਂ ਦੇ, ਸੈਂਟਰ ਦੀਆਂ ਏਜੰਸੀਆਂ ਦੀ ਮਿਲੀ ਭੁਗਤ ਦੇ ਨਾਲ ਉਹ ਖੇਡ ਰਿਹਾ, ਉਸ ਗੱਲ ਦੇ ਵਿਰੋਧ ਦੇ ਵਿੱਚ ਤੇ ਸਾਡੇ ਸਿੱਖ ਖਾਲਿਸਤਾਨੀ ਲੀਡਰਾਂ ਨੂੰ ਮਾਰਿਆ ਜਾ ਰਿਹਾ ਆ, ਉਸੇ ਤਰਜ਼ ਦੇ ਉੱਤੇ ਪੈਰਲਰ ਪੰਜਾਬ ਦੀ ਧਰਤੀ 'ਤੇ। ਸੋ ਇਹ ਬੇਸਿਕਲੀ ਅਸੀਂ ਇਹ ਸਾਡਾ ਮੰਨਣਾ ਆ ਕਿ ਉਹ ਸਿੱਖਾਂ ਦੇ ਨਾਲ, ਪੰਜਾਬ ਦੇ ਨਾਲ, ਪੰਜਾਬ ਨਿਵਾਸੀਆਂ ਦੇ ਨਾਲ ਇਹ ਹਾਲਾਤ ਭਾਰਤੀ ਹਕੂਮਤ, ਸੈਂਟਰ ਦੀਆਂ ਏਜੰਸੀਆਂ ਦੀਆਂ ਪਾਲਿਸੀਆਂ ਹਨ, ਉਹਨਾਂ ਚੀਜ਼ਾਂ ਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ। ਅਸੀਂ ਵਫਾਦਾਰ ਹੈ ਆਪਣੇ ਸੂਬੇ ਨੂੰ, ਆਪਣੀ ਕੌਮ ਨੂੰ, ਪਰ ਤੁਸੀਂ ਜਬਰਨ ਇਹੋ ਜਿਹੇ ਕੰਮ ਕਰਕੇ ਸਾਡੀ ਵਫਾਦਾਰੀ ਦੇ ਵਿੱਚ ਤਰੇੜ ਤੁਸੀਂ ਅਮਿਤ ਸ਼ਾਹ ਜੀ, ਮੋਦੀ ਜੀ ਤੁਸੀਂ ਪਾ ਰਹੇ ਹੋ। ਜੇ ਇਹ ਕਰਦੇ ਰਹੋਗੇ ਕਰੀ ਚੱਲੋ, ਪਰ ਤੁਸੀਂ ਮੈਨੂੰ ਦੱਸੋ ਕਿ ਜਿਹੜੇ ਨੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ, ਸਲਾਹ ਕੀਤੀ ਜਾਂ ਹੱਥ ਦਿੱਤਾ, ਉਹ ਆਪਣੀ ਮੌਤ 'ਤੇ ਮਰਿਆ? ਮੈਨੂੰ ਦੱਸ ਦਿਓ ਕਿਹੜਾ ਮਰਿਆ। ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਮੌਕੇ ਜਲੰਧਰ ਵਿਖੇ ਹੋਏ ਇੱਕ ਵਿਸ਼ੇਸ਼ ਪੰਥਕ ਸੰਮੇਲਨ ਵਿੱਚ ਪੰਜਾਬ ਨਾਲ ਜੁੜੇ ਅਹਿਮ ਮਸਲਿਆਂ ਤੇ ਚਰਚਾ ਕੀਤੀ ਗਈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਪੰਜਾਬ ਇਸ ਉਪ ਮਹਾਦੀਪ ਦਾ ਇੱਕ ਅਹਿਮ ਭੂਗੋਲਿਕ ਅਤੇ ਇਤਿਹਾਸਕ ਖੇਤਰ ਹੈ। ਇਹ ਸੂਬਾ ਜਿੱਥੇ ਭਾਰਤ ਦੀ ਸਰਹੱਦੀ ਧਰਤੀ ਹੈ, ਉੱਥੇ ਇੰਡਸ ਦਰਿਆ ਪ੍ਰਣਾਲੀ ਦਾ ਵੀ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਸਿੱਖ ਧਰਮ ਦੀ ਜਨਮ ਭੂਮੀ ਵੀ ਹੈ। ਇਸ ਲਈ ਪੰਜਾਬ ਨਾਲ ਜੁੜੀਆਂ ਨੀਤੀਆਂ ਸਿਰਫ ਰਾਜਨੀਤਿਕ ਨਹੀਂ, ਸਗੋਂ ਧਾਰਮਿਕ ਆਜ਼ਾਦੀ ਅਤੇ ਖੇਤਰੀ ਅਮਨ ਨਾਲ ਵੀ ਸੰਬੰਧਿਤ ਹਨ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਦੋਸ਼ ਲਗਾਇਆ ਕਿ ਰਾਵੀ, ਬਿਆਸ ਅਤੇ ਸਤਲੁਜ ਦੇ ਪਾਣੀਆਂ ਨੂੰ ਪੰਜਾਬ ਤੋਂ ਬਾਹਰ ਮੋੜਨ ਦੀ ਯੋਜਨਾ ਖੇਤੀ ਪ੍ਰਧਾਨ ਸੂਬੇ ਲਈ ਵੱਡਾ ਖਤਰਾ ਹੈ। ਉਹਨਾਂ ਕਿਹਾ ਕਿ ਦਰਿਆਵਾਂ ਨੂੰ ਆਪਸ ਵਿੱਚ ਜੋੜਨ ਦੀ ਯੋਜਨਾ ਇੰਡਸ ਵਾਟਰ ਟ੍ਰੀਟੀ ਦੇ ਨਿਯਮਾਂ ਦੀ ਉਲੰਘਣਾ ਹੈ ਅਤੇ ਪੰਜਾਬ ਨਾਲ ਵੱਡੀ ਬੇਇਨਸਾਫੀ ਹੋਵੇਗੀ। ਉਹਨਾਂ ਦੱਸਿਆ ਕਿ ਪਹਿਲਾਂ ਹੀ ਪੰਜਾਬ ਵਿੱਚ ਪਾਣੀ ਦਾ ਪੱਧਰ ਕਾਫੀ ਹੇਠਾਂ ਚਲਾ ਗਿਆ ਹੈ, ਜਿਸ ਕਾਰਨ ਪਾਣੀ ਨੂੰ ਹੋਰ ਸੂਬਿਆਂ ਵੱਲ ਮੋੜਨਾ ਪੰਜਾਬ ਦੀ ਖੇਤੀ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਸੰਮੇਲਨ ਦੌਰਾਨ ਸਿੱਖ ਧਰਮ ਦੀ ਵਿਲੱਖਣ ਪਹਿਚਾਣ ਦੇ ਮਸਲੇ ਤੇ ਵੀ ਗੱਲ ਕੀਤੀ ਗਈ। ਮਾਨ ਨੇ ਕਿਹਾ ਕਿ ਸਿੱਖ ਧਰਮ ਨੂੰ ਸਨਾਤਨ ਧਰਮ ਦਾ ਹਿੱਸਾ ਦੱਸਣਾ ਸਿੱਖ ਕੌਮ ਦੀ ਵਿਲੱਖਣ ਪਹਿਚਾਣ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ। ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿੱਖੀ ਦੀ ਨੀਂਹ ਮਨੁੱਖਤਾ, ਬਰਾਬਰੀ ਅਤੇ ਧਾਰਮਿਕ ਆਜ਼ਾਦੀ ਤੇ ਆਧਾਰਿਤ ਹੈ। 1699 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਿਰਜਣਾ ਕਰਕੇ ਸਿੱਖ ਕੌਮ ਨੂੰ ਇੱਕ ਵੱਖਰੀ ਅਤੇ ਨਿਵੇਕਲੀ ਪਹਿਚਾਣ ਬਖਸ਼ੀ ਗਈ ਸੀ, ਜਿਸ ਦਾ ਹਰ ਕੀਮਤ ਤੇ ਸਤਿਕਾਰ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਹਨਾਂ ਚੇਤਾਵਨੀ ਦਿੱਤੀ ਕਿ ਪੰਜਾਬ ਨੂੰ ਕਿਸੇ ਵੀ ਜੰਗ ਦਾ ਮੈਦਾਨ ਬਣਾਉਣਾ ਕਦੇ ਵੀ ਕਬੂਲ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਦਾ ਭਵਿੱਖ ਅਮਨ, ਵਪਾਰ ਅਤੇ ਖੇਤਰੀ ਸਹਿਯੋਗ ਵਿੱਚ ਹੀ ਹੈ। ਮਾਨ ਨੇ ਵੀ ਕਿਹਾ ਕਿ ਪੰਜਾਬ ਨੂੰ ਜੰਗ ਦਾ ਅਖਾੜਾ ਨਹੀਂ, ਸਗੋਂ ਅਮਨ, ਤਰੱਕੀ ਅਤੇ ਅੰਤਰਰਾਸ਼ਟਰੀ ਵਪਾਰ ਦਾ ਕੇਂਦਰ ਬਣਾਇਆ ਜਾਣਾ ਚਾਹੀਦਾ ਹੈ। ਉਹਨਾਂ ਭਗਤ ਰਵਿਦਾਸ ਜੀ ਦੀ ਬੇਗਮਪੁਰਾ ਵਾਲੀ ਸੋਚ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਮਾਜ ਵਿੱਚ ਬਰਾਬਰੀ ਅਤੇ ਨਿਆਂ ਹੀ ਇੱਕ ਆਦਰਸ਼ ਰਾਜ ਦੀ ਨੀਂਹ ਹੈ। ਅੰਤ ਵਿੱਚ ਉਹਨਾਂ ਕੇਂਦਰ ਸਰਕਾਰ ਨੂੰ ਸਪਸ਼ਟ ਸੰਦੇਸ਼ ਦਿੰਦਿਆਂ ਕਿਹਾ ਕਿ ਪੰਜਾਬ ਦੇ ਦਰਿਆਵਾਂ ਦਾ ਪਾਣੀ ਸੂਬੇ ਤੋਂ ਬਾਹਰ ਮੋੜਨਾ ਕਦੇ ਵੀ ਕਬੂਲ ਨਹੀਂ ਕੀਤਾ ਜਾਵੇਗਾ ਅਤੇ ਸਿੱਖ ਕੌਮ ਦੀ ਵਿਲੱਖਣ ਪਹਿਚਾਣ ਦਾ ਸਤਿਕਾਰ ਕੀਤੇ ਜਾਣਾ ਲਾਜ਼ਮੀ ਹੈ। ਦੂਸਰੀ ਚੀਜ਼ ਹੈ ਜਿਹੜਾ ਅਮਿਤ ਸ਼ਾਹ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਜਿੰਨੇ ਵੀ ਦਰਿਆ ਹੈ ਉਹਨਾਂ ਨੂੰ ਇੱਕ ਬਣਾਉਣਾ ਚਾਹੁੰਦੇ ਹੋ। ਇੰਡਸ ਬੇਸਨ ਦੇ ਜਿੰਨੇ ਵੀ ਦਰਿਆ ਹੈ, ਇੱਕ ਇੰਡਸ ਹੈ, ਇੱਕ ਸਤਲੁਜ ਹੈ, ਇੱਕ ਬਿਆਸ ਹੈ, ਰਾਵੀ ਹੈ, ਜੇਹਲਮ ਹੈ, ਚਨਾਬ ਹੈ, ਇਹ ਸਾਰਿਆਂ ਨੂੰ ਇੱਕ ਕਰਕੇ ਤੁਸੀਂ ਰਾਜਸਥਾਨ, ਯੂਪੀ, ਦਿੱਲੀ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਹੋ। ਇਹ ਕੁਦਰਤ ਦੇ ਖਿਲਾਫ ਹੈ, ਇਕੋਲੋਜੀ ਦੇ ਖਿਲਾਫ ਹੈ ਕਿ ਤੁਸੀਂ ਐਡਾ ਵੱਡਾ ਇਹ ਨਹਿਰ ਜਾਂ ਪਾਣੀ ਬਣਾ ਰਹੇ ਹੋ ਜਿਹੜਾ ਪੰਜਾਬ ਦੇ ਵਿੱਚੋਂ ਨਿਕਲ ਜੂਗਾ
ਤੇ ਪੰਜਾਬ ਦੇ ਵਿੱਚ ਤਾਂ ਅੱਗੇ ਸੁੱਕ ਪਈ ਹੋਈ ਹੈ ਕਿ ਸਾਨੂੰ ਹੁਣ ਤੁਸੀਂ ਇਸ ਤਰ੍ਹਾਂ ਮਾਰਨਾ ਹੈ। ਫਿਰ ਤੁਹਾਡੇ ਕੋਲ ਡੈਮਾਂ ਹੈਗੀਆਂ, ਸਤਲੁਜ ਤੇ ਹੈ, ਬਿਆਸ ਤੇ ਹੈ, ਰਾਵੀ ਤੇ ਹੈ। ਕਿਸੇ ਵੇਲੇ ਵੀ ਤੁਸੀਂ ਪਿਛਲੇ ਸਾਲ ਵੀ ਗੇਟ ਖੋਲ੍ਹਤੇ, ਪਹਿਲਾਂ ਵੀ ਗੇਟ ਖੋਲ੍ਹਤੇ, ਤੇ ਤੁਸੀਂ ਸਾਨੂੰ ਡਰਾ ਕੇ ਰੱਖਦੇ ਹੋ ਕਿ ਜੇ ਤੁਸੀਂ ਬੰਦੇ ਦੇ ਪੁੱਤ ਨਾ ਬਣੇ ਅਸੀਂ ਇਹ ਹੈਡਵਰਕਸ ਦੇ ਗੇਟ ਖੋਲ੍ਹ ਦਾਂਗੇ। ਹੁਣ ਤੁਸੀਂ ਦੱਸੋ, ਇਸ ਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਹੈ ਹਾਈਡਰੋਲੋਜੀਕਲ ਵਾਰ। ਮੈਂ ਤੇ ਸਾਡੀ ਪਾਰਟੀ ਨੇ UN ਨੂੰ ਲਿਖਿਆ ਕਿ ਇਹਦੇ ਉੱਤੇ ਪਹਿਰਾ ਜਿੰਨੇ ਵੀ ਹੈਡਵਰਕਸ ਹੈ UN ਦੀ ਫੌਜ ਦਾ ਹੋਣਾ ਚਾਹੀਦਾ ਹੈ, ਜਿਵੇਂ UN ਦੀ ਫੌਜ ਜੰਮੂ ਕਸ਼ਮੀਰ 'ਚ ਵੀ ਹੈ ਤੇ ਇੱਥੇ ਵੀ ਹੋਣੀ ਚਾਹੀਦੀ ਹੈ। ਇਹ ਮਨੁੱਖਤਾ ਨੂੰ ਖਤਮ ਕਰਨ ਵਾਲੇ ਡੈਮਜ਼ ਹੈ। ਸਿਰਫ ਪੰਜਾਬ ਜਿਹੜਾ ਚੜ੍ਹਦੇ ਪਾਸੇ ਹੈ ਉਹ ਨਹੀਂ, ਜਿਹੜਾ ਦੂਜਾ ਪੰਜਾਬ ਹੈ ਲਹਿੰਦੇ ਵੈਸਟ ਪੰਜਾਬ, ਲਹਿੰਦਾ ਪੰਜਾਬ, ਉਹ ਵੀ ਸਾਰਾ ਬੇੜਾ ਗਰਕ ਹੋ ਜਾਊਗਾ। ਫਿਰ ਅਮਿਤ ਸ਼ਾਹ ਜੀ, ਤੁਸੀਂ ਇੰਡਸ ਵਾਟਰ ਟ੍ਰੀਟੀ ਨੂੰ ਰੱਦ ਕਰਤਾ ਹੈ। ਉਹ ਇੰਟਰਨੈਸ਼ਨਲ ਟ੍ਰੀਟੀ ਹੈ, ਉਹ ਤੁਸੀਂ ਰੱਦ ਕਿਵੇਂ ਕਰ ਸਕਦੇ ਹੋ? ਪਾਕਿਸਤਾਨ ਦੇ ਦਰਿਆਵਾਂ ਨੂੰ ਪਾਣੀ ਨਹੀਂ ਜਾਣਾ ਕਿਹੜਾ ਕਾਨੂੰਨ ਹੈ? ਰਿਪੇਰੀਅਨ ਕਾਨੂੰਨ ਦੇ ਮੁਤਾਬਕ ਜਿਹੜੇ ਸੂਬੇ ਦੇ ਵਿੱਚੋਂ ਨਦੀ ਨਿਕਲਦੀ ਹੈ ਉਸੇ ਸੂਬੇ ਨੂੰ ਉਸ ਦਾ ਫਾਇਦਾ ਹੋਣਾ ਚਾਹੀਦਾ ਹੈ, ਕਿਉਂ ਕਰਕੇ ਉਹੀ ਸੂਬਾ, ਉਹੀ ਧਰਤੀ ਉਹਦਾ ਹੜ੍ਹ ਵੀ ਦੇਖਦੀ ਹੈ ਤੇ ਉਹਦਾ ਜਿਹੜਾ ਵੀ ਕੁਛ ਹੁੰਦਾ ਹੈ ਮਾੜਾ ਉਹ ਵੀ ਉਹੀ ਸੂਬਾ ਦੇਖਦਾ। ਸੋ ਪਾਕਿਸਤਾਨ ਦੇ ਵਿੱਚੋਂ ਇਹ ਸਾਰੇ ਦਰਿਆ ਨਿਕਲਦੇ ਆ, ਸਾਡੇ ਕੋਲੋਂ ਵੀ ਨਿਕਲਦੇ ਆ, ਪਾਕਿਸਤਾਨ ਦੇ ਪੰਜਾਬ ਦੇ ਵਿੱਚੋਂ ਵੀ ਨਿਕਲਦੇ ਆ। ਪਾਕਿਸਤਾਨ ਨੂੰ, ਪੰਜਾਬ ਨੂੰ ਜ਼ਿਆਦਾ ਹੱਕ ਹੈ ਇਹਨਾਂ ਪਾਣੀਆਂ ਦਾ ਕਾਨੂੰਨ ਦੇ ਮੁਤਾਬਕ, ਨਾ ਕਿ ਰਾਜਸਥਾਨ, ਦਿੱਲੀ, ਯੂਪੀ, ਸ਼ੂਪੀ। ਸੋ ਇਹ ਸਾਰੀਆਂ ਚੀਜ਼ਾਂ ਜਿੰਨਾ ਚਿਰ ਅਸੀਂ ਨਹੀਂ ਦੇਖਦੇ ਤੇ ਸਾਰਾ ਰਿਵਰ ਵਾਟਰਸ ਨੂੰ ਤੁਸੀਂ ਇੱਕ ਲੀਹ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਹੋ ਤੇ ਇਹ ਬਿਲਕੁਲ ਅਸੀਂ ਹੋਣ ਨਹੀਂ ਦੇਣਾ ਹੈ। ਇਹਦੇ ਤੇ ਜੰਗ ਵੀ ਲੱਗ ਸਕਦਾ, ਇਹਦੇ ਤੇ ਵੱਡਾ ਜੰਗ ਵੀ ਲੱਗ ਸਕਦਾ ਹੈ। ਉੱਧਰੋਂ ਚੀਨ ਜਿਹੜਾ ਤੁਹਾਡਾ ਬ੍ਰਹਮਪੁੱਤਰ ਹੈ ਤੇ ਹੋਰ ਦਰਿਆ ਚੜ੍ਹਦੇ ਵਾਲੇ ਪਾਸੇ ਹੈ, ਉਹ ਵੀ ਬੰਦ ਕਰਨ ਨੂੰ ਤਿਆਰ ਹੈ। ਸੋ ਮੇਰਾ ਮਤਲਬ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਅਸੀਂ ਪਾਕਿਸਤਾਨ ਦੇ ਵੀ ਹਮਦਰਦੀ ਹੋਈਏ ਤੇ ਚੀਨ ਦੇ ਵੀ ਹਮਦਰਦੀ ਹੋਈਏ, ਜਿਨ੍ਹਾਂ ਨਾਲ ਤੁਹਾਡਾ ਇੱਟ ਕੁੱਤੇ ਦਾ ਵੈਰ ਹੈ। ਇਹ ਸਾਨੂੰ ਜਬਰਨ ਤੁਸੀਂ ਕਰ ਰਹੇ ਹੋ। ਅਸੀਂ ਵਫਾਦਾਰ ਹੈ ਆਪਣੇ ਸੂਬੇ ਨੂੰ, ਆਪਣੀ ਕੌਮ ਨੂੰ, ਪਰ ਤੁਸੀਂ ਜਬਰਨ ਇਹੋ ਜਿਹੇ ਕੰਮ ਕਰਕੇ ਸਾਡੀ ਵਫਾਦਾਰੀ ਦੇ ਵਿੱਚ ਤਰੇੜ ਤੁਸੀਂ ਅਮਿਤ ਸ਼ਾਹ ਜੀ, ਮੋਦੀ ਜੀ, ਤੁਸੀਂ ਪਾ ਰਹੇ ਹੋ। ਜੇ ਕਰਦੇ ਰਹੋਗੇ ਕਰੀ ਚੱਲੋ, ਪਰ ਤੁਸੀਂ ਮੈਨੂੰ ਦੱਸੋ ਕਿ ਜਿਹੜੇ ਨੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ, ਸਲਾਹ ਕੀਤੀ ਜਾਂ ਹੱਥ ਦਿੱਤਾ, ਉਹ ਆਪਣੀ ਮੌਤ 'ਤੇ ਮਰਿਆ? ਮੈਨੂੰ ਦੱਸ ਦਿਓ ਕਿਹੜਾ ਮਰਿਆ। ਈਰਾਨ ਨਾਲ ਜਾਰੀ ਜੰਗ ਦੇ ਚੱਲਦਿਆਂ ਵਿਸ਼ਵ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਨੱਥ ਪਾਉਣ ਲਈ ਅਮਰੀਕਾ ਨੇ ਇੱਕ ਅਹਿਮ ਫੈਸਲਾ ਲਿਆ ਹੈ। ਟਰੰਪ ਪ੍ਰਸ਼ਾਸਨ ਨੇ ਹੋਰਨਾਂ ਦੇਸ਼ਾਂ ਨੂੰ ਵੀ ਉਹ ਰੂਸੀ ਤੇਲ ਖਰੀਦਣ ਦੀ ਅਸਥਾਈ ਇਜਾਜ਼ਤ ਦੇ ਦਿੱਤੀ ਹੈ ਜੋ ਇਸ ਵੇਲੇ ਸਮੁੰਦਰ ਵਿੱਚ ਜਹਾਜ਼ਾਂ ਰਾਹੀਂ ਸਪਲਾਈ ਲਈ ਰੁਕਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਨੇ ਸਿਰਫ ਭਾਰਤ ਨੂੰ ਰੂਸੀ ਤੇਲ ਖਰੀਦਣ ਲਈ ਵਿਸ਼ੇਸ਼ ਛੋਟ ਦਿੱਤੀ ਸੀ ਤਾਂ ਜੋ 28 ਫਰਵਰੀ ਤੋਂ ਸ਼ੁਰੂ ਹੋਈ ਜੰਗ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਆਏ ਵਾਧੇ ਨੂੰ ਕਾਬੂ ਕੀਤਾ ਜਾ ਸਕੇ।
ਅਮਰੀਕੀ ਖਜ਼ਾਨਾ ਮੰਤਰੀ ਸਕੌਟ ਬੇਸੈਂਟ ਨੇ ਸੋਸ਼ਲ ਮੀਡੀਆ ਰਾਹੀਂ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਟਰੰਪ ਵਿਸ਼ਵ ਊਰਜਾ ਬਾਜ਼ਾਰ ਵਿੱਚ ਸਥਿਰਤਾ ਲਿਆਉਣ ਲਈ ਇਹ ਕਦਮ ਚੁੱਕ ਰਹੇ ਹਨ। ਬੇਸੈਂਟ ਅਨੁਸਾਰ ਇਹ ਛੋਟ ਬਹੁਤ ਹੀ ਸੀਮਿਤ ਸਮੇਂ ਲਈ ਹੈ ਅਤੇ ਸਿਰਫ ਉਸ ਤੇਲ ਤੇ ਹੀ ਲਾਗੂ ਹੋਵੇਗੀ ਜੋ ਪਹਿਲਾਂ ਹੀ ਰਸਤੇ ਵਿੱਚ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਇਸ ਫੈਸਲੇ ਨਾਲ ਰੂਸੀ ਸਰਕਾਰ ਨੂੰ ਕੋਈ ਵੱਡਾ ਵਿੱਤੀ ਲਾਭ ਨਹੀਂ ਹੋਵੇਗਾ ਕਿਉਂਕਿ ਰੂਸ ਨੂੰ ਤੇਲ ਤੇ ਹੋਣ ਵਾਲੀ ਅਸਲ ਕਮਾਈ ਤੇਲ ਕੱਢਣ ਵੇਲੇ ਲੱਗਣ ਵਾਲੇ ਟੈਕਸਾਂ ਤੋਂ ਹੁੰਦੀ ਹੈ। ਅਮਰੀਕੀ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਹ ਕਦਮ ਅਮਰੀਕੀ ਅਰਥ ਵਿਵਸਥਾ ਤੇ ਆਮ ਲੋਕਾਂ ਨੂੰ ਤੇਲ ਦੀਆਂ ਮਹਿੰਗੀਆਂ ਕੀਮਤਾਂ ਤੋਂ ਰਾਹਤ ਦੇਣ ਲਈ ਚੁੱਕਿਆ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਈਰਾਨ ਨਾਲ ਚੱਲ ਰਹੀ ਜੰਗ ਦਾ ਕੋਈ ਪੱਕਾ ਹੱਲ ਨਹੀਂ ਨਿਕਲਦਾ, ਉਦੋਂ ਤੱਕ ਤੇਲ ਦੀ ਸਪਲਾਈ ਨੂੰ ਬਰਕਰਾਰ ਰੱਖਣਾ ਅਮਰੀਕਾ ਲਈ ਇੱਕ ਵੱਡੀ ਚੁਣੌਤੀ ਬਣਿਆ ਰਹੇਗਾ। ਜਿਹੜਾ ਪੰਜਾਬ ਆਪਣੀ ਸੋਵਰੈਨਿਟੀ ਦੀ ਗੱਲ ਕਰਦਾ ਹੈ, ਇਹ ਉਹਦਾ ਬਦਲਾ ਲੈਣ ਲਈ ਪੰਜਾਬ ਦੇ ਵਿੱਚ ਪੈਨੀਟ੍ਰੇਟ ਕਰ ਰਹੇ ਨੇ। ਸੋ ਅਸੀਂ ਇਹਨਾਂ ਦੇ ਬਦਲਾਵ ਦੇ ਨਾਅਰੇ ਨੂੰ ਰੱਦ ਕਰਦੇ ਹਾਂ ਔਰ ਅਸੀਂ ਇਹ ਸਮਝਦੇ ਹਾਂ ਕਿ ਇਹਨਾਂ ਦਾ ਏਜੰਡਾ ਕੇਵਲ ਤੇ ਕੇਵਲ ਰਿਵੈਂਜ ਦਾ, ਬਦਲੇ ਦਾ ਹੈ। ਪੰਥਕ ਕਾਨਫਰੰਸ ਦੌਰਾਨ ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਸਟੇਟ ਵੱਲੋਂ ਸਿੱਖਾਂ ਉੱਤੇ ਦਮਨ ਦਾ ਸਿਲਸਿਲਾ ਅਜੇ ਵੀ ਰੁਕਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਇੱਕ ਰਾਜਨੀਤਿਕ ਮੁੱਦਾ ਨਹੀਂ ਬਲਕਿ ਪੂਰੀ ਕੌਮ ਦੇ ਅਧਿਕਾਰਾਂ ਅਤੇ ਹੋਂਦ ਨਾਲ ਜੁੜਿਆ ਹੋਇਆ ਮਸਲਾ ਹੈ। ਉਨ੍ਹਾਂ ਸਵਾਲ ਖੜੇ ਕਰਦਿਆਂ ਕਿਹਾ ਕਿ ਜੇ ਦਮਨ ਅਜੇ ਵੀ ਜਾਰੀ ਹੈ ਤਾਂ ਸਾਨੂੰ ਇਹ ਵੀ ਸੋਚਣਾ ਪਵੇਗਾ ਕਿ ਕੀ ਸਾਡੀਆਂ ਕੋਸ਼ਿਸ਼ਾਂ ਇਸ ਨੂੰ ਰੋਕਣ ਵਿੱਚ ਕਾਮਯਾਬ ਨਹੀਂ ਹੋ ਰਹੀਆਂ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਸਥਿਤੀ ਦੇ ਅਸਲ ਕਾਰਨਾਂ ਨੂੰ ਲੱਭਣਾ ਅਤੇ ਉਹਨਾਂ ਨੂੰ ਦੂਰ ਕਰਨਾ ਸਾਡੀ ਸਭ ਤੋਂ ਮੁੱਖ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੱਕ ਅਸੀਂ ਆਪਣੀਆਂ ਕਮਜ਼ੋਰੀਆਂ ਅਤੇ ਰੁਕਾਵਟਾਂ ਦੀ ਪਹਿਚਾਣ ਨਹੀਂ ਕਰਾਂਗੇ ਤਦੋਂ ਤੱਕ ਇਸ ਦਮਨ ਦੇ ਖਿਲਾਫ ਮਜ਼ਬੂਤ ਲੜਾਈ ਲੜਨਾ ਮੁਸ਼ਕਿਲ ਰਹੇਗਾ। ਕਾਨਫਰੰਸ ਦੌਰਾਨ ਬੁਲਾਰਿਆਂ ਨੇ ਕੌਮੀ ਇਕਜੁੱਟਤਾ ਅਤੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ। ਇਹ ਸਾਡਾ ਅੱਜ ਦਾ ਮੈਸੇਜ ਹੈ ਕਿ ਜਿਹੜਾ ਬੀਜੇਪੀ ਰੈਲੀ ਕਰਨ ਜਾ ਰਹੀ ਹੈ, ਉਹਨੇ ਉਹਦਾ ਨੋਮਨਕਲੇਚਰ ਜਿਹੜਾ ਟਾਈਟਲ ਹੈ, ਬੀਜੇਪੀ ਨੇ ਆਪਣੀ ਮੋਗਾ ਰੈਲੀ ਦਾ ਟਾਈਟਲ ਰੱਖਿਆ ਹੈ ਬਦਲਾਵ ਰੈਲੀ, ਚੇਂਜ ਰੈਲੀ। ਮਤਲਬ ਉਹਨਾਂ ਦਾ ਕੰਟੈਕਸਟ ਹੈਗਾ ਕਿ ਪੰਜਾਬ ਦੇ ਵਿੱਚੋਂ ਚੇਂਜ ਲਿਆਉਣਾ ਚਾਹੁੰਦੇ ਆ, ਉਹ ਆਪਣਾ ਏਜੰਡਾ ਬਦਲਾਵ ਦੇ ਨਾਂ ਤੇ ਇੱਥੇ ਆ ਰਹੇ ਆ। ਸਾਡੀ ਅੱਜ ਦੀ ਸਮਿਟ ਦਾ ਇਹ ਨਿਰਣਾ, ਇਹ ਮੰਨਣਾ ਹੈ ਕਿ ਬੀਜੇਪੀ ਦਾ ਸਿਰਫ ਨਾਰਾ ਹੈ ਚੇਂਜ, ਅਸਲ ਵਿੱਚ ਉਹਨਾਂ ਦੇ ਅੰਦਰ ਇੱਕ ਰਿਵੈਂਜ ਦੀ ਭਾਵਨਾ ਪਈ ਹੋਈ ਹੈ, ਇੱਕ ਨਫ਼ਰਤ ਦੀ ਭਾਵਨਾ ਪਈ ਹੋਈ ਹੈ। ਇਹ ਕੋਈ ਬਦਲਾਵ ਨਹੀਂ, ਇਹ ਬਦਲੇ ਦੀ ਭਾਵਨਾ ਦੇ ਨਾਲ ਪੰਜਾਬ ਆ ਰਹੇ ਨੇ। ਇਹ ਬਦਲੇ ਦੀ ਭਾਵਨਾ ਦੇ ਨਾਲ ਪੰਜਾਬ ਦੇ ਵਿੱਚ ਪੈਨੀਟ੍ਰੇਟ ਕਰ ਰਹੇ ਨੇ ਔਰ ਬਦਲੇ ਦੀ ਭਾਵਨਾ ਦੇ ਨਾਲ ਹੀ ਇੱਥੇ ਦੇ ਡੇਰੇਦਾਰ ਅਤੇ ਕੁਝ ਸਿੱਖਾਂ ਨੂੰ ਆਪਣਾ ਮੋਹਰਾ ਬਣਾ ਕੇ ਅੱਗੇ ਲਾ ਰਹੇ ਨੇ। ਸੋ ਦੇयर इज़ नो ਚੇਂਜ। ਇਹ ਕੋਈ ਚੇਂਜ ਦੀ ਗੱਲ ਨਹੀਂ ਕਰਨ ਜਾ ਰਹੇ, ਇਹ ਰਿਵੈਂਜ ਦੀ ਗੱਲ ਕਰਨ ਜਾ ਰਹੇ ਨੇ। ਔਰ ਜਿਹੜੇ ਅਸੀਂ ਪੰਜਾਬ ਨੇ 3 ਪਲੇਟਫਾਰਮ ਲਾਸ ਰਿਪੀਲ ਕਰਾਏ ਸੀ ਔਰ ਜਿਹੜਾ ਪੰਜਾਬ ਹਮੇਸ਼ਾ ਬੀਜੇਪੀ ਦੇ ਥਰੂ ਜਿਹੜੀਆਂ ਸਟੇਟ ਔਨਸਲੌਟਸ ਨੇ, ਸਟੇਟ ਰਿਪਰੈਸ਼ਨ ਨੇ, ਉਹਦੇ ਖਿਲਾਫ ਖੜਿਆ ਹੈ। ਜਿਹੜਾ ਪੰਜਾਬ ਆਪਣੀ ਸੋਵਰੈਨਿਟੀ ਦੀ ਗੱਲ ਕਰਦਾ ਹੈ, ਇਹ ਉਹਦਾ ਬਦਲਾ ਲੈਣ ਲਈ ਪੰਜਾਬ ਦੇ ਵਿੱਚ ਪੈਨੀਟ੍ਰੇਟ ਕਰ ਰਹੇ ਨੇ। ਸੋ ਅਸੀਂ ਇਹਨਾਂ ਦੇ ਬਦਲਾਵ ਦੇ ਨਾਅਰੇ ਨੂੰ ਰੱਦ ਕਰਦੇ ਹਾਂ ਔਰ ਅਸੀਂ ਇਹ ਸਮਝਦੇ ਹਾਂ ਕਿ ਇਹਨਾਂ ਦਾ ਏਜੰਡਾ ਕੇਵਲ ਤੇ ਕੇਵਲ ਰਿਵੈਂਜ ਦਾ, ਬਦਲੇ ਦਾ ਹੈ। ਬਦਲਾ ਲੈ ਰਹੇ ਨੇ। ਅਸੀਂ ਕਹਿ ਰਹੇ ਹਾਂ ਕਿ ਉਹਨਾਂ ਦੇ ਅੰਦਰ ਰਿਵੈਂਜ ਦੀ ਭਾਵਨਾ ਹੈ। ਬਦਲਾ ਤੇ ਉਹਨਾਂ ਨੇ ਸ਼ੁਰੂ ਕੀਤਾ ਹੋਇਆ ਹੈ। ਹੁਣ ਉਹ ਪੰਜਾਬ ਦੇ ਵਿੱਚ ਆਪਣੀਆਂ ਜੜ੍ਹਾਂ ਇੰਡੀਪੈਂਡੈਂਟਲੀ ਲਗਾਉਣ ਜਾ ਰਹੇ ਨੇ। ਬਦਲਾ ਤੇ ਉਹਨਾਂ ਨੇ ਦਿੱਲੀ ਬੈਠ ਕੇ ਸ਼ੁਰੂ ਕੀਤਾ ਹੋਇਆ। ਜਿਹੜੇ ਅਸੀਂ ਪੁਆਇੰਟਸ ਗਿਣਾਏ ਨੇ, ਜਿਹੜੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੋ ਰਹੀ ਹੈ, ਜਿਹੜੇ ਫੇਕ ਇਨਕਾਊਂਟਰਸ ਹੋ ਰਹੇ ਨੇ, ਜਿਹੜੀ ਪੁਲਿਸ ਨੂੰ ਇੰਪਿਊਨਿਟੀ ਦਿੱਤੀ ਗਈ ਹੈ, ਜਿਹੜੇ ਉਹਨਾਂ ਦੇ ਮਗਰ ਪੋਲੀਟੀਕਲ ਲੀਡਰਸ਼ਿਪ ਸਟੈਂਡ ਕਰ ਰਹੀ ਹੈ, ਜਿਹੜਾ ਪਿਛਲੇ 3 ਸਾਲ ਤੋਂ ਬਿਨਾਂ ਅਦਾਲਤੀ ਟਰਾਇਲ ਤੇ ਬਿਨਾਂ ਕਿਸੇ ਦੋਸ਼ ਦੇ ਅੰਮ੍ਰਿਤਪਾਲ ਨੂੰ ਅੰਦਰ ਰੱਖਿਆ ਹੋਇਆ ਹੈ, ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਕਰਵਾ ਰਹੇ। ਬੇਸ਼ੱਕ ਉਹਦੇ 'ਚ ਪ੍ਰੋਵੀਜ਼ਨ ਨੇ, ਉਹਦੇ 'ਚ ਪ੍ਰੋਵੀਜ਼ਨ ਹੈਗਾ, ਬਟ ਉਹ ਕਰਵਾ ਨਹੀਂ ਰਹੇ। ਉਹਨਾਂ ਨੇ ਉਹਦੇ ਨੂੰ ਅਨਐਲਾਨੀਆ ਤਰੀਕੇ ਦੇ ਨਾਲ ਉਹਦੇ 'ਤੇ ਇੱਕ ਰੋਕ ਲਗਾਈ ਹੋਈ ਹੈ। ਇਹ ਸਾਰੀਆਂ ਗੱਲਾਂ ਉਹ ਸਿੱਖ ਕੌਮ ਤੋਂ, ਸਿੱਖ ਇੰਸਟੀਟਿਊਸ਼ਨਸ ਨੂੰ ਡੀਗ੍ਰੇਡ ਕਰਕੇ ਬਦਲਾ ਦੀ ਭਾਵਨਾ ਉਹਨਾਂ ਨੇ, ਜਿਹੜੀ ਉਹਨਾਂ ਦੀ ਬਹੁਤ ਦੇਰ ਤੋਂ ਨੀਤੀ ਹੈ, ਉਹ ਇੰਪਲੀਮੈਂਟ ਕੀਤੀ ਹੋਈ ਹੈ। ਬਟ ਹੁਣ ਉਹ ਆਪਣੀ ਇੰਪਲੀਮੈਂਟੇਸ਼ਨ ਪੰਜਾਬ ਦੀ ਧਰਤੀ ਤੇ ਆ ਕੇ ਪੰਜਾਬ ਦੇ ਵਿੱਚ ਪੈਨੀਟ੍ਰੇਟ ਕਰਕੇ ਹੋਰ ਮਜ਼ਬੂਤ ਕਰਨਾ ਚਾਹੁੰਦੇ ਨੇ। ਈਰਾਨ ਦੇ ਨਵੇਂ ਸੁਪਰੀਮ ਆਗੂ ਆਇਤੁੱਲਾ ਮੁਸਤਬਾ ਖਮੇਨੀ ਨੇ ਜੰਗ ਦੌਰਾਨ ਸਖਤ ਰੁਖ ਅਪਣਾਉਂਦਿਆਂ ਪਲੇਠਾ ਬਿਆਨ ਜਾਰੀ ਕਰਕੇ ਗੁਆਂਢੀ ਅਰਬ ਮੁਲਕਾਂ ਨੂੰ ਅਮਰੀਕੀ ਟਿਕਾਣਿਆਂ ਤੇ ਹਮਲੇ ਜਾਰੀ ਰੱਖਣ ਦਾ ਅਹਿਦ ਲਿਆ ਹੈ। ਉਂਝ ਉਨ੍ਹਾਂ ਕਿਹਾ ਕਿ ਈਰਾਨ ਆਪਣੇ ਗੁਆਂਢੀ ਮੁਲਕਾਂ ਨਾਲ ਸੁਖਾਵੇਂ ਰਿਸ਼ਤੇ ਕਾਇਮ ਰੱਖਣਾ ਚਾਹੇਗਾ। ਹਰਮੁਜ਼ ਜਲ ਮਾਰਗ ਬੰਦ ਰੱਖ ਕੇ ਅਮਰੀਕਾ ਤੇ ਦਬਾਅ ਵਧਾਇਆ ਜਾਵੇਗਾ।
ਮੁਸਤਫਾ ਖਮੇਨੀ ਨੇ ਸਕੂਲ ਵਿੱਚ ਬੱਚਿਆਂ ਸਮੇਤ ਮਾਰੇ ਗਏ 165 ਜਣਿਆਂ ਅਤੇ ਹੋਰਾਂ ਦੀ ਸ਼ਹਾਦਤ ਦਾ ਬਦਲਾ ਲੈਣ ਦਾ ਅਹਿਦ ਵੀ ਲਿਆ। ਉਹਨਾਂ ਕਿਹਾ ਕਿ ਈਰਾਨ ਦੇ ਦੁਸ਼ਮਣਾਂ ਤੋਂ ਹਰ ਨੁਕਸਾਨ ਦਾ ਪੂਰਾ ਹਿਸਾਬ ਲਿਆ ਜਾਵੇਗਾ ਜਾਂ ਉਹਨਾਂ ਦੇ ਟਿਕਾਣੇ ਤਬਾਹ ਕਰ ਦਿੱਤੇ ਜਾਣਗੇ। ਉਹਨਾਂ ਖਾੜੀ ਮੁਲਕਾਂ ਨੂੰ ਅਮਰੀਕੀ ਟਿਕਾਣੇ ਬੰਦ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਅਮਰੀਕਾ ਵੱਲੋਂ ਸੁਰੱਖਿਆ ਦੀ ਦਿੱਤੀ ਗਈ ਗਾਰੰਟੀ ਝੂਠ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਸੁਪਰੀਮ ਆਗੂ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਹਨਾਂ ਦਾ ਇਹ ਪਹਿਲਾ ਬਿਆਨ ਵੀਰਵਾਰ ਨੂੰ ਸਰਕਾਰੀ ਟੈਲੀਵਿਜ਼ਨ ਤੇ ਨਿਊਜ਼ ਐਂਕਰ ਨੇ ਪੜ੍ਹ ਕੇ ਸੁਣਾਇਆ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਪੂਰੀ ਤਰ੍ਹਾਂ ਤਬਾਹ ਹੋਣ ਦਾ ਦਾਅਵਾ ਕਰਦਿਆਂ ਜ਼ੋਰ ਦੇ ਕੇ ਕਿਹਾ ਕਿ ਉਹ ਜੰਗ ਨੂੰ ਅੰਜਾਮ ਤੱਕ ਪਹੁੰਚਾ ਕੇ ਰਹਿਣਗੇ। ਖੇਤੀ ਪ੍ਰਧਾਨ ਸੂਬੇ ਪੰਜਾਬ ਦੇ ਪਾਣੀਆਂ ਦੇ ਸੰਕਟ ਦਾ ਮਾਮਲਾ ਇੱਕ ਵਾਰ ਫਿਰ ਰਾਜ ਸਭਾ ਵਿੱਚ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ ਹੈ। ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿੱਗਦੇ ਪੱਧਰ ਤੇ ਗੰਭੀਰ ਚਿੰਤਾ ਜਤਾਉਂਦਿਆਂ ਕੇਂਦਰ ਸਰਕਾਰ ਨੂੰ ਸਿੱਧੇ ਸਵਾਲ ਕੀਤੇ ਹਨ। ਉਹਨਾਂ ਚੇਤਾਵਨੀ ਦਿੱਤੀ ਕਿ ਜੇ ਪਾਣੀ ਦੇ ਸੰਕਟ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਕਿਸਾਨੀ ਅਤੇ ਮਜ਼ਦੂਰ ਵਰਗ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ। ਸੰਤ ਸੀਚੇਵਾਲ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕੇਂਦਰੀ ਜਲ ਸਰੋਤਾਂ ਬਾਰੇ ਰਾਜ ਮੰਤਰੀ ਰਾਜ ਭੂਸ਼ਣ ਚੌਧਰੀ ਨੇ ਦੱਸਿਆ ਕਿ ਕੇਂਦਰੀ ਭੂ ਜਲ ਬੋਰਡ ਦੀ ਰਿਪੋਰਟ ਅਨੁਸਾਰ ਪੰਜਾਬ ਦੇ 57% ਖੂਹਾਂ ਵਿੱਚ ਪਾਣੀ ਦੇ ਪੱਧਰ ਵਿੱਚ ਵਾਧਾ ਦਰਜ ਕੀਤਾ ਗਿਆ ਹੈ, ਜਦਕਿ 43% ਖੂਹਾਂ ਵਿੱਚ ਇਹ ਘਟ ਗਿਆ ਹੈ। ਇਹ ਅਧਿਐਨ ਸਾਲ 2015 ਤੋਂ 2025 ਤੱਕ ਦਾ ਸੀ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਜਗਤਾਰ ਸਿੰਘ ਅਤੇ ਪਵਨ ਬਿਸ਼ਨੋਈ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਅਦਾਲਤ ਵੱਲੋਂ ਇਹ ਫੈਸਲਾ ਅੱਜ ਮੁਲਜ਼ਮਾਂ ਦੀ ਹਿਰਾਸਤ ਦੀ ਮਿਆਦ ਅਤੇ ਇਸ ਹਾਈ ਪ੍ਰੋਫਾਈਲ ਕੇਸ ਦੀ ਸੁਣਵਾਈ ਸੰਬੰਧੀ ਪੜਚੋਲ ਕਰਨ ਤੋਂ ਬਾਅਦ ਕੀਤਾ ਗਿਆ। ਦੋਵੇਂ ਮੁਲਜ਼ਮ ਪੰਜਾਬ ਦੀ ਗੋਬਿੰਦਗੜ੍ਹ ਜੇਲ੍ਹ ਵਿੱਚ ਬੰਦ ਦੱਸੇ ਜਾਂਦੇ ਹਨ। ਉਹਨਾਂ ਇਸ ਤੋਂ ਪਹਿਲਾਂ ਹੇਠਲੀਆਂ ਅਦਾਲਤਾਂ ਸਣੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ, ਜਿਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਕਤਲकांड ਵਿੱਚ 34 ਤੋਂ ਵੱਧ ਮੁਲਜ਼ਮ ਹਨ, ਜਿਨ੍ਹਾਂ ਵਿੱਚੋਂ 2 ਨੂੰ ਪਹਿਲੀ ਵਾਰ ਜ਼ਮਾਨਤ ਮਿਲੀ ਹੈ। ਇਸ ਜ਼ਮਾਨਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਇਸ ਕੇਸ ਵਿੱਚ ਇਹਨਾਂ ਦੋਵੇਂ ਮੁਲਜ਼ਮਾਂ ਦੀ ਪਹਿਲੀ ਵਾਰ ਜ਼ਮਾਨਤ ਹੋਈ ਹੈ। ਸੁਪਰੀਮ ਕੋਰਟ ਵਿੱਚ ਪਰਿਵਾਰ ਵੱਲੋਂ ਕੋਈ ਪੱਖ ਨਹੀਂ ਰੱਖਿਆ ਗਿਆ, ਉੱਥੇ ਮਾਨਸਾ ਪੁਲਿਸ ਨੇ ਹੀ ਚਾਰਾਜ਼ੋਈ ਕੀਤੀ ਹੈ। ਦੱਸਦੇ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਮਾਨਸਾ ਨੇੜਲੇ ਪਿੰਡ ਜਵਾਰਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮਾਨਸਾ ਪੁਲਿਸ ਦੀ ਜਾਂਚ ਦੌਰਾਨ ਪਵਨ ਬਿਸ਼ਨੋਈ ਤੇ ਬਲੈਰੋ ਗੱਡੀ ਰਾਜਸਥਾਨ ਦੇ ਸ਼ੂਟਰਾਂ ਨੂੰ ਦਬਾਉਣ ਅਤੇ ਜਗਤਾਰ ਸਿੰਘ ਤੇ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਦੇ ਦੋਸ਼ ਲੱਗੇ ਸਨ। ये तो अल्लाह का शुक्र है कि मेरी सिक्योरिटी मेरे साथ थी और फिर हमारे जो सदस्य साहब थे उनकी थोड़ी सी सिक्योरिटी थी साथ और हमारी ये MLAs वगैरह थे जिन्होंने उस वक्त हिम्मत की और मैं बच गया। ਜੰਮੂ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਤੇ ਕਥਿਤ ਤੌਰ ਤੇ ਕਤਲ ਦੀ ਕੋਸ਼ਿਸ਼ ਕਰਨ ਵਾਲੇ ਇੱਕ ਵਿਅਕਤੀ ਨੂੰ ਪੁੱਛਗਿੱਛ ਲਈ 5 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। 63 ਸਾਲਾ ਦੋਸ਼ੀ ਕਮਲ ਜਾਮਵਾਲ ਨੂੰ ਸਖਤ ਸੁਰੱਖਿਆ ਵਿਚਕਾਰ ਸ਼ਹਿਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਨੇ ਉਸ ਦੀ ਹਿਰਾਸਤ ਦੀ ਮੰਗ ਕਰਦੇ ਹੋਏ ਕਿਹਾ ਕਿ ਹਮਲੇ ਪਿੱਛੇ ਉਸ ਦੇ ਉਦੇਸ਼ ਦਾ ਪਤਾ ਲਗਾਉਣ ਅਤੇ ਪੁਸ਼ਟੀ ਕਰਨ ਲਈ ਕਿ ਕੀ ਦੋਸ਼ੀ ਦਾ ਕਿਸੇ ਸੰਗਠਨ ਜਾਂ ਵਿਅਕਤੀ ਨਾਲ ਕੋਈ ਸਬੰਧ ਸੀ, ਹੋਰ ਪੁੱਛਗਿੱਛ ਜ਼ਰੂਰੀ ਹੈ। ਅਦਾਲਤ ਨੇ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ 5 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਅਤੇ ਪੁਲਿਸ ਨੂੰ ਹਰ 24 ਘੰਟਿਆਂ ਬਾਅਦ ਦੋਸ਼ੀ ਦੀ ਸਹੀ ਡਾਕਟਰੀ ਜਾਂਚ ਯਕੀਨੀ ਬਣਾਉਣ ਲਈ ਵੀ ਕਿਹਾ। ਇਸ ਤੋਂ ਪਹਿਲਾਂ ਪੁਰਾਣੀ ਮੰਡੀ ਦੇ ਰਹਿਣ ਵਾਲੇ ਜਾਮਵਾਲ ਨੂੰ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਸ ਦਾ ਮੈਡੀਕਲ ਚੈੱਕਅਪ ਹੋਇਆ। ਦੱਸਦੇ ਕਿ ਬੁੱਧਵਾਰ ਨੂੰ ਅਬਦੁੱਲਾ ਤੇ ਹਮਲਾ ਹੋਇਆ ਸੀ, ਜਦੋਂ ਉਹ ਜੰਮੂ ਦੇ ਬਾਹਰਵਾਰ ग्रेटर कैलाश ਵਿਖੇ ਇੱਕ ਵਿਆਹ ਸਮਾਗਮ ਤੋਂ ਬਾਹਰ ਆ ਰਹੇ ਸਨ। और शादी में उनके साथ बैठ के जब दुल्हन आई उसके बाद हमने उनसे इजाजत ली और हम लोग घर की तरफ निकल गए। जो ही मैं उस मंडप से बाहर निकला तो मैं चल रहा था, इतने वक्त में मुझे कोई पटाखे की आवाज आई तो मैं समझा ये कोई पटाखा किसी ने शादियों में डालते रहते हैं, तो हो सकता है मेरे पास पटाखा यहाँ पड़ा हो, तो मुझे यहाँ कुछ गर्मी जैसी लगी और मुझे कुछ पता नहीं था। इतने वक्त में इन्होंने मुझे जल्दी जल्दी गाड़ी में बिठा दिया। जो इन्हें मुझे गाड़ी में बिठाया तो मुझे कहने लगे जनाब ये तो एक पिस्तौल था आपके इस इंसान के पास और उसने 2 गोलियां चलाई थी। दूसरी गोली में हमारे इनके जो हमारे सिक्योरिटी वाले भी हैं और दूसरे उन्होंने क्या किया कि एक ने उसको हाथ बाजू से पीछे खींचने की कोशिश की तो उससे वो डिस्टेबलाइज हो गया, तो उसका जो पिस्तौल है ऊपर उठा। इतना वक्त में सिक्योरिटी वाले ने उस पिस्तौल को उसके हाथ में पकड़ लिया तो गोली चल दी थी। मैंने इतना ही सुना। उसके बाद यहाँ आके घर में
مجھے کوئی بھی نہ میں اس آدمی کو جانتا ہوں نہ مجھے اس آدمی کو پتا، بالکل نہیں۔ دیکھیے مجھے کیا پتا اس کا مقصد کیا تھا، کیا رنجش کیا تھی، تو میں نے کسی کے ساتھ برائی نہیں کی۔ جو بھی میرے پاس آیا، جب میں وزیر اعلیٰ بھی تھا، وہ کیوں نہ اپوزیشن کا ہو، میں نے اس سے اپنے لوگوں سے زیادہ محبت کی، زیادہ ان کی مشکلیں دور کرنے کی کوشش کی۔ میں نے کبھی بھی دل میں کسی کے لیے نفرت پیدا نہیں کی۔ پتہ نہیں اس کو کیا تھا، رنجش کیا تھی۔ لگتا ہے یہ سیکورٹی لیب سے کسی جگہ دیکھیے یہ کہوں کہ سیکورٹی لیب سے، یہ تو ایک بہت بڑا سینٹینس ہے۔ سوال اس بات کا ہے، اس میرج میں سارے بڑے بڑے لوگ تھے، اس لیے پولیس کو اس کا احتیاط خیال تو رکھنا چاہیے تھا، جس کا نہیں تھا۔ وہاں کوئی پولیس کا انتظام تھا ہی نہیں۔ یہ تو اللہ کا شکر ہے کہ میری سیکورٹی میرے ساتھ تھی، اور پھر ہمارے جو منسٹر صاحب تھے ان کی تھوڑی سی سیکورٹی تھی ساتھ، اور ہماری یہ ایم ایل ایز وغیرہ تھے جنہوں نے اس وقت ہمت کی، اور میں بچ گیا۔ آپ کو ہوم منسٹر صاحب کا بھی فون آیا تھا، گृہ منتری جی کا؟ ہاں مجھے آیا تھا، کیا بولا رات کو انہوں نے مجھ سے کہا کہ آپ کیسے ہیں؟ میں نے کہا کہ شکر ہے اس کا، اوپر والے کا، کہ میں بچ گیا ہوں۔ اور انہوں نے کہا نہیں، ہم نے اس کو پکڑ لیا ہے، اس کی تحقیقات کریں گے اور آپ کو بتا دیں گے کہ یہ کیا ہوا ہے۔ سر انکوائری ہونی چاہیے پراپر اس میں، اور کیا دیکھیے اب تو ان کی تک ہے، مگر بھارت جو ہے وہ انڈیپینڈنٹ نیشن ہے، سیکولر نیشن ہے، اس میں ہر ایک کی آواز ہو سکتی ہے۔ مجھے ان کی آواز ٹھیک نہیں لگے، ان کو میری آواز ٹھیک نہیں لگی، مگر ہم لوگوں نے چلنا ہے۔ یہی تو اس ملک کی سب سے بڑی چیز یہی تھی کہ آپ بات کر سکتے تھے۔ آج دیکھیے میڈیا کیا لکھ سکتا ہے۔